कि काबुल बम धमाका भारतीय खुफिया एजेंसी राह दी कारस्तानी तां नहीं है। इस्लामिक स्टेट खुरासानी भावें कहण नूं उत्थों वाले समझते होणगे ਜਿਹੜੇ ਕੋਈ ਕੁਝ ਲੋਕ ਹੋਣਗੇ ਜੀ ਇਹ ਕੋਈ ਅਸੀਂ ਖੁਰਾਸਾਨ ਸਟੇਟ ਔਰ ਵਾਪਸ ਅਸੀਂ ਇਸਲਾਮਿਕ ਲਾਅ ਲਿਆਵਾਂਗੇ, ਪਰ ਇਹਨੂੰ ਕਿਤੇ ਨਾ ਕਿਤੇ ਇੰਡੀਅਨ ਏਜੰਸੀਆਂ ਦੇ ਇਨਫਲੂਐਂਸ ਥੱਲੇ ਹੀ ਆਪਰੇਟ ਕਰ ਰਹੇ ਨੇ। ਇਸਲਾਮਿਕ ਸਟੇਟ ਖੁਰਾਸਾਨ ਹੈਜ਼ ਕਲੇਮਡ that suicide bomber who had attacked Kabul Air last month was caught in Delhi 5 years ago after serving in a prison in India. He was deported to Afghanistan, said the ISIS ਕਿ ਜੇ ਕਰਤੇ ਪ੍ਰਵਾਨ ਗੁਰਦੁਆਰੇ ਤੇ ਕੁਝ ਮਹੀਨੇ ਪਹਿਲਾਂ ਜਿਹੜਾ ਉਹ ਹਮਲਾ ਹੋਇਆ ਸੀ ਜਿਹਦੇ ਚ 25 ਦੇ ਕਰੀਬ ਸਿੱਖ ਮਾਰੇ ਗਏ ਸੀ, ਉਹਦੀ ਜ਼ਿੰਮੇਵਾਰੀ ਵੀ ਇਹ ਖੁਰਾਸਾਨੀ ਗਰੁੱਪ ਨੇ ਲਈ ਸੀ, ਕਾਬਲ ਵਾਲੇ ਦੀ ਵੀ ਲਈ। ਔਰ ਇਹ ਅਬਦੁਲ ਰਹਿਮਾਨ ਜਿਹੜਾ ਹੈ ਇੰਡੀਆ ਟੂਡੇ ਉਹਨਾਂ ਦਾ ਇੰਡੀਆ ਦਾ ਮੈਗਜ਼ੀਨ ਇਹ ਕਹਿ ਰਿਹਾ ਹਵਾਲਾ ਇਸਲਾਮਿਕ ਸਟੇਟ ਦੀ ਪ੍ਰੋਪੇਗੈਂਡਾ ਮੈਗਜ਼ੀਨ ਨਾਲ ਕਿ ਇਹ 5 ਸਾਲ ਇੰਡੀਆ ਦੀ ਜੇਲ੍ਹ 'ਚ ਰਿਹਾ। ਹੁਣ ਤੁਹਾਨੂੰ ਕਿੰਨੇ ਕੁ ਸਬੂਤ ਚਾਹੀਦੇ ਨੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਹੜਾ ਧਮਾਕਾ ਕਾਬਲ 에ਅਰਪੋਰਟ ਤੇ ਹੋਇਆ ਸੀ ਉਸ ਬਾਰੇ। ਸੋ ਇੰਡੀਆ ਟੂਡੇ ਦੀ ਖਬਰ ਅਨੁਸਾਰ ਦਹਿਸ਼ਤਗਰਦ ਜਮਾਤ ਆਈਸਿਸ ਦੇ ਜਿਸ ਸੁਸਾਈਡ ਬੰਬਰ ਵੱਲੋਂ ਕਾਬਲ 에ਅਰਪੋਰਟ ਤੇ ਧਮਾਕਾ ਕਰਕੇ 180 ਬੇਗੁਨਾਹ ਲੋਕਾਂ ਨੂੰ ਮਾਰਿਆ ਗਿਆ ਸੀ। ਉਹ ਸ਼ਖਸ 5 ਸਾਲ ਪਹਿਲਾਂ ਦਿੱਲੀ ਦੀ ਜਿਹੜੀ ਜੇਲ੍ਹ ਹੈ ਉਸ ਵਿੱਚ ਕੈਦ ਸੀ। ਸੋ ਸਵਾਲ ਪੈਦਾ ਇਹ ਹੁੰਦਾ ਕਿ ਉਸ ਨੂੰ ਰਿਲੀਜ਼ ਕਰਕੇ ਅਫਗਾਨਿਸਤਾਨ ਪਹੁੰਚਾਉਣਾ ਕੀ ਭਾਰਤੀ ਖੁਫੀਆ ਏਜੰਸੀ ਦੀ ਮਰਜ਼ੀ ਬਿਨਾਂ ਹੋ ਸਕਦਾ ਹੈ ਕਿ ਕਾਬਲ ਬੰਬ ਧਮਾਕਾ ਭਾਰਤੀ ਖੁਫੀਆ ਏਜੰਸੀ ਰਾਹ ਦੀ ਕਾਰਸਤਾਨੀ ਤਾਂ ਨਹੀਂ ਹੈ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੀਆਂ ਖਬਰਾਂ ਪਾਕਿਸਤਾਨੀ ਮੀਡੀਆ ਨੂੰ ਜਾਂ ਉਹਨਾਂ ਦੇ ਬਾਹਰ ਜਿਹੜੇ ਵੀ ਇਸ ਮੀਡੀਆ ਨਾਲ ਡੀਲ ਕਰਦੇ ਨੇ ਉਹਨਾਂ ਨੂੰ ਦੁਨੀਆ ਤੱਕ ਪਹੁੰਚਾਉਣੀਆਂ ਚਾਹੀਦੀਆਂ ਨੇ। ਉਹ ਆਪਣੇ ਫਰਜ਼ ਤੋਂ ਜਾਂ ਗਾਫਲ ਹੁੰਦੇ ਨੇ ਜਾਂ ਇਸ ਪਾਸੇ ਵੱਲ ਪੈਣਾ ਨਹੀਂ ਚਾਹੁੰਦੇ। ਪਰ ਮੈਨੂੰ ਇਹ ਲੱਗਦਾ ਹੁੰਦਾ ਹੈ ਵੀ ਹਾਲਾਂ ਇਸ ਕਰਕੇ ਕਈ ਵਾਰੀ ਸਾਡੇ ਆਪਣੇ ਵੀਰ ਕਹਿਣਗੇ ਜੀ ਕਿ ਤੁਸੀਂ ਤਾਂ ਮੋਰ ਲਾਇਲ ਦੈਨ ਦਾ ਕਿੰਗ ਹੁੰਦੇ ਹੋ, ਤਾਂ ਮੇਰਾ ਇਹ ਹੁੰਦਾ ਹੈ ਕਿ ਵੀ ਨਹੀਂ, ਸੱਚ ਸਾਹਮਣੇ ਆਉਣਾ ਚਾਹੀਦਾ। ਔਰ ਅਲਟੀਮੇਟਲੀ ਜਦੋਂ ਤੁਸੀਂ ਸੱਚ ਨੂੰ ਜਿਹੜਾ ਹੈ ਉਹ ਸਾਹਮਣੇ ਲਿਆਉਂਦੇ ਹੋ, ਝੂਠ ਨੂੰ ਅਨਰੇਵਲ ਕਰਦੇ ਹੋ, ਤੇ ਉਹਦੇ 'ਚ ਸਭ ਦਾ ਭਲਾ ਹੁੰਦਾ ਹੈ। ਹੁਣ ਅਸੀਂ ਲਗਾਤਾਰਤਾ ਦੇ ਨਾਲ ਇਹ ਕਹਿੰਦੇ ਰਹੇ ਹਾਂ ਵੀ ਇਹਦੇ ਬਾਵਜੂਦ ਕਿ ਭਾਰਤ ਦਾ ਇਹ ਕੁਲਭੂਸ਼ਣ ਯਾਦਵ ਤੋਂ ਲੈ ਕੇ ਸਾਰਾ ਨੈਟਵਰਕ ਸਾਹਮਣੇ ਹੈ, ਲੇਕਿਨ ਜਦੋਂ ਕਾਬਲ ਦੇ ਗੁਰਦੁਆਰਾ ਕਰਤਾ ਪ੍ਰਵਾਨ 'ਚ ਕੁਝ ਮਹੀਨੇ ਪਹਿਲਾਂ ਇੱਕ ਅਟੈਕ ਹੁੰਦਾ ਹੈ ਔਰ ਜਿਹਦੇ 'ਚ 25-26 ਸਿੱਖ ਮਾਰੇ ਗਏ, ਔਰ ਜਿਹੜਾ ਉਹ ਅਟੈਕ ਕਰਨ ਵਾਲਾ ਸੀ ਜਿਹਨੂੰ ਬਾਅਦ 'ਚ ਮਾਰਿਆ ਗਿਆ ਉਹਦਾ ਸੰਬੰਧ ਕੇਰਲਾ ਦੇ ਨਾਲ ਸੀ। ਔਰ ਇਹ ਆਇਆ ਕਿ ਕੇਰਲਾ ਦਾ ਮੁਸਲਮਾਨ ਜਿਹਦਾ ਸੰਬੰਧ ਇਸਲਾਮਿਕ ਸਟੇਟ ਨਾਲ ਸੀ, ਖੁਰਾਸਾਨੀ ਨਾਲ, ਤੇ ਉਦੋਂ ਵੀ ਅਸੀਂ ਇਹ ਕਿਹਾ ਸੀ ਕਿ ਭਾਈ ਇਹ ਇੰਡੀਅਨ ਰਾਹ ਨੇ ਹੁਣ ਇਸ ਕਿਸਮ ਦਾ ਜਿਹੜਾ ਕੰਮ ਫੜਿਆ ਹੋਇਆ, ਇੱਥੋਂ ਵੀ ਇਹ ਰਿਕਰੂਟ ਕਰ ਰਹੇ ਨੇ। ਔਰ ਇਹ ਇਸਲਾਮਿਕ ਸਟੇਟ ਖੁਰਾਸਾਨੀ ਭਾਵੇਂ ਕਹਿਣ ਨੂੰ ਉੱਥੋਂ ਵਾਲੇ ਸਮਝਦੇ ਹੋਣਗੇ ਜਿਹੜੇ ਕੋਈ ਕੁਝ ਲੋਕ ਹੋਣਗੇ ਜੀ ਇਹ ਕੋਈ ਅਸੀਂ ਖੁਰਾਸਾਨ ਸਟੇਟ ਔਰ ਵਾਪਸ ਅਸੀਂ ਇਸਲਾਮਿਕ ਲਾਅ ਲਿਆਵਾਂਗੇ, ਪਰ ਇਹਨੂੰ ਕਿਤੇ ਨਾ ਕਿਤੇ ਇੰਡੀਅਨ ਏਜੰਸੀਆਂ ਦੇ ਇਨਫਲੂਐਂਸ ਥੱਲੇ ਹੀ ਆਪਰੇਟ ਕਰ ਰਹੇ ਨੇ। ਹੁਣ ਇਹ ਜਿਹੜੀ ਖਬਰ ਮੈਂ ਸਾਂਝੀ ਕਰਨ ਜਾ ਰਿਹਾ ਇਹ ਸਾਡੇ ਸੋਰਸਿਸ ਦੀ ਖਬਰ ਨਹੀਂ ਹੈ। ਇੰਡੀਆ ਟੂਡੇ ਭਾਰਤ ਦੀ ਇੱਕ ਪ੍ਰੋਮੀਨੈਂਟ ਮੈਗਜ਼ੀਨ ਔਰ ਉਹਨਾਂ ਦੇ 18 ਸਤੰਬਰ ਦੇ ਇਸ਼ੂ ਦੇ ਵਿੱਚ ਇਸ ਦੀ ਹੈਡਲਾਈਨ ਲੱਗੀ ਹੋਈ ਹੈ, ਸੁਸਾਈਡ ਬੰਬਰ ਹੂ ਅਟੈਕਡ ਕਾਬੁਲ 에ਅਰਪੋਰਟ ਵਾਸ ਕਾਟ ਇਨ ਦਿੱਲੀ 5 years ago। ਔਰ ਇਹਦਾ ਬੇਸ ਹੈ ਕਿ ਆਈਸਿਸ ਦਾ ਖੁਰਾਸਾਨੀ ਉਹਨਾਂ ਦੀ ਜਿਹੜੀ ਪ੍ਰੋਪੇਗੈਂਡਾ ਮੈਗਜ਼ੀਨ ਹੈ ਉਹਨਾਂ ਨੇ, ਉਹਦਾ ਨਾਂ ਹੀ ਪ੍ਰੋਪੇਗੈਂਡਾ ਮੈਗਜ਼ੀਨ ਹੋਏਗਾ, ਉਹਨਾਂ ਨੇ ਇਹ ਖਬਰ ਦਿੱਤੀ ਹੈ। ਉਹਦਾ ਨਾਂ ਅਬਦੁਲ ਰਹਿਮਾਨ। ਔਰ ਖਬਰ ਮੁਤਾਬਕ ਜਿਹੜਾ ਹੈ ਇਸਲਾਮਿਕ ਸਟੇਟ ਖੁਰਾਸਾਨ ਹੈਜ਼ ਕਲੇਮਡ that suicide bomber who had attacked Kabul Air last month was caught in Delhi 5 years ago after serving in a prison in India. He was deported to Afghanistan, said the ISIS-K in latest edition of its propaganda magazine। ਕਿ ਉਹ 5 ਸਾਲ ਜੇਲ੍ਹ 'ਚ ਰਿਹਾ, ਫਿਰ ਉਹਨੂੰ ਡਿਪੋਰਟ। ਹੁਣ ਇਸ ਲੈਵਲ ਦਾ ਬੰਦਾ ਜਿਹੜਾ ਰਿਹਾ ਔਰ ਡਿਪੋਰਟ ਕੋਈ ਤਾਲਿਬਾਨ ਦੇ ਪੀਰੀਅਡ 'ਚ ਨਹੀਂ ਕੀਤਾ, ਉਹ ਅਸ਼ਰਫ ਗਨੀ ਦੇ ਵੇਲੇ ਕੀਤਾ। ਸੋ ਜ਼ਾਹਰ ਹੈ ਕਿ ਉਹਦੇ ਨਾਲ ਕੋਈ ਡੀਲ ਸਟ੍ਰਾਈਕ ਕੀਤੀ ਜਾਂ ਉਹਦੇ ਜਿਹੜੇ ਹੈਂਡਲਰ ਹੋਣਗੇ ਉਹਨਾਂ ਦੇ ਨਾਲ ਜਿਹੜਾ ਉਹ ਕੋਈ ਡੀਲ ਸਟ੍ਰਾਈਕ ਕੀਤੀ। ਫਿਰ ਅੱਗੋਂ ਖਬਰ ਮੁਤਾਬਕ ਹੈ ਕਿ 26 ਅਗਸਤ ਨੂੰ ਕਾਬਲ 에ਅਰਪੋਰਟ ਜਿਹੜਾ ਹਮਲਾ ਹੋਇਆ 180 ਲੋਕ ਮਾਰੇ ਗਏ, ਜਿਨ੍ਹਾਂ 'ਚ 13 ਮੈਰੀਨ ਵੀ ਸ਼ਾਮਲ ਸੀ। ਔਰ ਇਹ ਜਿਹੜਾ ਸਾਰੀ ਦੀ ਜ਼ਿੰਮੇਵਾਰੀ ਵੀ ਆਈਸਿਸ ਨੇ ਹੀ ਲਈ ਸੀ। ਹੁਣ ਹੋਰ ਤੁਸੀਂ ਕਨੈਕਸ਼ਨ ਜਿਹੜਾ ਹੈ ਉਹ ਕਿਵੇਂ ਐਸਟੈਬਲਿਸ਼ ਕਰ ਦਿਓ? ਬਿਲਕੁਲ
ਸਰਕਮਸਟੈਂਸ਼ੀਅਲ ਐਵੀਡੈਂਸ ਬਹੁਤ ਵਾਰੀ ਪੁਆਇੰਟ ਆਊਟ ਕਰ ਰਿਹਾ ਹੁੰਦਾ। ਅਸੀਂ ਦੱਸਿਆ ਪਹਿਲਾਂ ਕਿ ਜੇ ਕਰਤੇ ਪ੍ਰਵਾਨ ਗੁਰਦੁਆਰੇ ਤੇ ਕੁਝ ਮਹੀਨੇ ਪਹਿਲਾਂ ਜਿਹੜਾ ਉਹ ਹਮਲਾ ਹੋਇਆ ਸੀ ਜਿਹਦੇ ਚ 25 ਦੇ ਕਰੀਬ ਸਿੱਖ ਮਾਰੇ ਗਏ ਸੀ, ਉਹਦੀ ਜ਼ਿੰਮੇਵਾਰੀ ਵੀ ਇਹ ਖੁਰਾਸਾਨੀ ਗਰੁੱਪ ਨੇ ਲਈ ਸੀ, ਕਾਬਲ ਵਾਲੇ ਦੀ ਵੀ ਲਈ। ਔਰ ਇਹ ਅਬਦੁਲ ਰਹਿਮਾਨ ਜਿਹੜਾ ਹੈ ਇੰਡੀਆ ਟੁਡੇ, ਉਹਨਾਂ ਦਾ ਇੰਡੀਆ ਦਾ ਮੈਗਜ਼ੀਨ ਇਹ ਕਹਿ ਰਿਹਾ, ਹਵਾਲਾ ਇਸਲਾਮਿਕ ਸਟੇਟ ਦੀ ਪ੍ਰੋਪੇਗੈਂਡਾ ਮੈਗਜ਼ੀਨ ਨਾਲ, ਕਿ ਇਹ 5 ਸਾਲ ਇੰਡੀਆ ਦੀ ਜੇਲ੍ਹ 'ਚ ਰਿਹਾ। ਹੁਣ ਤੁਹਾਨੂੰ ਕਿੰਨੇ ਕੁ ਸਬੂਤ ਚਾਹੀਦੇ ਨੇ? ਪਰ ਅਫਸੋਸ ਕਿ ਪਾਕਿਸਤਾਨੀ ਮੀਡੀਆ ਲਈ ਜਾਂ ਉਹਨਾਂ ਦੇ ਜਿਹੜੇ ਬਾਹਰ ਬੈਠੇ ਨੇ ਜਿਹੜੇ ਕਿ ਇਸ ਗੱਲ ਨੂੰ ਕਿ ਭਾਈ ਇਹ ਜੋ ਅਮਰੀਕਾ 'ਚ 13 ਮੈਰੀਨ ਅਮਰੀਕਨ ਉਹਦੇ 'ਚ ਮਰੇ ਨੇ, ਤੇ ਇਹ ਸਭ ਤੋਂ ਵੱਡੀ ਖਬਰ ਬਣਦੀ ਹੈ ਕਿ ਅਮਰੀਕਾ ਨੂੰ ਦੱਸੋ ਕਿ ਭਾਈ ਇਹ ਤੁਸੀਂ ਵੀ ਉਹਦਾ ਵਿਕਟਮ ਹੋਏ ਹੋ, ਬੇਗੁਨਾਹ ਅਫਗਾਨ ਤੋਂ ਹੋਏ ਨੇ। ਔਰ ਕਨਕਲੂਜਨ 'ਚ ਜਿਵੇਂ ਅਸੀਂ ਕਬੀਰ ਸਾਹਿਬ ਦੀ ਬਾਣੀ ਗੌੜੀ ਥਿੱਤੀ ਉਹਦੀ ਵਿਚਾਰ ਕਰਦੇ, 2 ਸ਼ਲੋਕ 5 ਤੇ 6, ਕਿਉਂਕਿ ਇਹ ਸਾਡੇ ਲਈ ਵੀ ਰੂਹ ਦੀ ਖੁਰਾਕ ਹੈ। ਸਾਡੇ ਬਹੁਤ ਸਾਰੇ ਵਿਊਅਰ, ਸਾਡੇ ਖਾਸ ਤੌਰ ਤੇ ਭੈਣ ਜੀ ਮਨਮੰਥਨ ਕੌਰ, ਹਾਲਾਂ ਉਹਨਾਂ ਨੇ ਮੈਨੂੰ ਇੱਕ ਦਿਨ ਕਿਹਾ ਕਿ ਜੀ ਭਾਵੇਂ ਤੁਸੀਂ ਨਹੀਂ, ਪਰ ਮੈਨੂੰ ਹੁੰਦਾ ਹੈ ਕਿ ਵੀ ਇਹ ਤੁਹਾਡੇ ਲਈ ਹੋਰ ਵੀ ਇੰਪੋਰਟੈਂਟ ਇਸ਼ੂ ਜੋ ਅੱਜ ਮਾਹੌਲ ਚੱਲ ਰਿਹਾ, ਪਰ ਫਿਰ ਵੀ ਅਸੀਂ ਆਪਣੇ ਆਪ ਨੂੰ ਜਿਹੜਾ ਗੁਨਾਹਗਾਰ ਮਹਿਸੂਸ ਕਰਦੇ ਹਾਂ ਜੇ ਵਿਚਾਰ ਨਾ ਕਰੀਏ। ਚੌਥਾ, ਚੰਚਲ ਮਨ ਕੋ ਗਹੋ, ਕਾਮ ਕ੍ਰੋਧ ਸੰਗ ਕਬਹੂ ਨਾ ਬਹੋ, ਜਲ ਥਲ ਮਾਹੇ ਆਪੇ ਆਪ, ਆਪੇ ਜਪੋ ਆਪਣਾ ਜਾਪ। ਹੁਣ ਇਹ ਥਿੱਤੀ ਵਾਰੀ ਦੇ ਥੱਲੇ ਚੱਲ ਰਿਹਾ ਗੌੜੀ ਰਾਗ ਦੇ ਵਿੱਚ। ਥਿੱਤਾਂ ਚੰਦਰਮਾ ਦੀਆਂ 15 ਰੋਜ਼ ਉਹ ਘਟਦੀ ਹੈ, ਵੱਧਦੀ ਹੈ, ਔਰ ਅੱਜ ਚੌਥੀ ਥਿੱਤ ਤੇ 5ਵੀਂ ਦੇ ਵਿੱਚ ਕੀ ਹੁੰਦਾ ਹੈ ਇਸ ਦੀ ਗੱਲ ਹੈ। ਉਹਨਾਂ ਨੇ ਕਿਹਾ ਵੀ ਤੁਸੀਂ ਬਜਾਏ ਇਹ ਚੌਥੀ ਥਿੱਤ ਦੇ ਉੱਤੇ ਵਰਤ ਰੱਖਣ ਔਰ ਕਰਮ ਕਾਂਡ ਕਰਨ ਦੀ ਥਾਂ ਤੇ ਆਪਣੇ ਚੰਚਲ ਮਨ ਨੂੰ, ਜਿਹੜਾ ਮਨ ਟਿਕਦਾ ਨਹੀਂ ਹੈ, ਜਿਹੜਾ ਮਨ ਸ਼ੈਤਾਨੀ ਤੇ ਰਹਿੰਦਾ ਹੈ, ਗੋਹ ਹੁੰਦਾ ਹੈ, ਇਸ ਤੇ ਕਾਬੂ ਕਰੋ, ਇਹਨੂੰ ਫੜ ਲਓ। ਕਾਮ ਕ੍ਰੋਧ ਸੰਗ ਕਬਹੂ ਨਾ ਬਹੋ, ਆਪਣੇ ਮਨ ਚੋਂ ਲਸਟ ਔਰ ਐਂਗਰ, ਕਾਮ ਔਰ ਕ੍ਰੋਧ, ਇਸ ਨੂੰ ਕੱਢੋ। ਜਲ ਥਲ ਮਾਹੇ ਆਪੇ ਆਪ, ਔਰ ਇਸ ਗੱਲ ਨੂੰ ਸਮਝੋ ਕਿ ਧਰਤੀ ਦੇ ਉੱਤੇ ਵੀ, ਜ਼ਮੀਨ ਤੇ ਵੀ ਔਰ ਪਾਣੀ ਦੇ ਵਿੱਚ ਵੀ ਉਹ ਰੱਬ ਆਪ ਵਸਦਾ ਹੈ। ਆਪੇ ਜਪੋ ਆਪਣਾ ਜਾਪ, ਔਰ ਉਹ ਵਾਹਿਗੁਰੂ ਹਰ ਥਾਂ ਵਸਦਾ ਹੈ, ਔਰ ਉਹਦੇ ਨਾਮ ਦੇ ਨਾਲ ਹੀ ਤੁਸੀਂ ਜੁੜੋ, ਉਸ ਨੂੰ ਯਾਦ ਕਰੋ। ਔਰ 5ਵਾਂ ਸ਼ਲੋਕ ਜਿਹੜਾ ਇਸ ਥਿੱਤ ਦੇ ਹਵਾਲੇ ਨਾਲ, 5ਵੀਂ ਥਿੱਤ ਦੇ ਹਵਾਲੇ ਨਾਲ ਹੈ, ਪੰਚ ਤਤ ਵਿਸਥਾਰ, ਕਿ ਵੀ ਇਹ ਜਿਹੜਾ ਲਿਊਨਰ ਸਾਈਕਲ ਦਾ 5ਵਾਂ ਦਿਨ ਹੈ, ਇਸ ਨੂੰ ਤੁਸੀਂ 5 ਤੱਤਾਂ ਦੇ ਰੂਪ ਚ ਦੇਖੋ। ਆਕਾਸ਼, ਵਾਯੂ, ਅਗਨੀ, ਜਲ, ਪ੍ਰਿਥਵੀ, ਇਹ 5 ਚੀਜ਼ਾਂ ਇਹ ਇੰਡੀਅਨ ਫਿਲਾਸਫੀ ਰਹੀ ਹੈ ਉਹਨਾਂ ਦੀ ਕਿ ਵੀ ਇਹ ਸਾਡੀ ਹਿਊਮਨ ਬਾਡੀ 5 ਤੱਤਾਂ ਦੀ ਬਣੀ ਹੋਈ ਹੈ। ਕਬੀਰ ਸਾਹਿਬ ਕਹਿੰਦੇ ਨੇ ਕਿ ਭਾਈ ਇਹ ਦੇਖੋ ਵੀ ਇਹ ਸਾਰੀ 5 ਤੱਤਾਂ ਦਾ ਵਿਸਥਾਰ ਹੈ। ਔਰ ਕਨਕ ਕਾਮਨੀ ਜੁਗ ਵਿਵਹਾਰ, ਲੇਕਿਨ ਬਹੁਤ ਸਾਰੇ ਲੋਕ ਦੁਨੀਆ ਦੇ 2 ਚੀਜ਼ਾਂ ਦੇ ਵਿੱਚ ਆਪਣੇ ਇਸ 5 ਤੱਤਾਂ ਦੇ ਸਰੀਰ ਨੂੰ, ਆਪਣੇ ਬਾਡੀ ਨੂੰ ਉਲਝਾ ਕੇ ਰੱਖਦੇ ਨੇ, ਜਾਂ ਸੋਨੇ ਦੇ ਵਿੱਚ ਪੈਸਾ ਇਕੱਠਾ ਕਰਨ ਤੇ ਜਾਂ ਔਰਤਾਂ ਦਾ ਸੁੱਖ ਭੋਗਣ ਦੇ ਵਿੱਚ। ਕਾਮਣੀ ਔਰਤ ਨੂੰ ਕਹਿੰਦੇ ਨੇ। ਕਨਕ ਕਾਮਨੀ ਜੁਗ ਵਿਵਹਾਰ, ਦੁਨੀਆ ਇਸ ਕੰਮ 'ਚ ਫਸੀ ਹੋਈ ਹੈ। ਪ੍ਰੇਮ ਸੁਧਾ ਰਸ ਪੀਵੈ ਕੋਏ, ਕਿ ਜਿਹੜਾ ਅਸਲ 'ਚ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲਾ ਪਿਆਰ ਦਾ ਰਸ, ਰੱਬ ਦੀ ਯਾਦ ਦਾ ਰਸ ਸੀ, ਸੁਧਾ ਅੰਮ੍ਰਿਤ ਨੂੰ ਕਹਿੰਦੇ ਨੇ। ਇਹ ਤਾਂ ਕੋਈ ਇਸ ਰੱਬ ਦੇ ਯਾਦ ਦੇ ਰਸ ਦੇ ਵਿੱਚ ਜੁੜਦਾ ਹੈ। ਜਰਾ ਮਰਨ ਦੁੱਖ ਫੇਰ ਨਾ ਹੋਏ, ਜਰਾ ਬੁਢਾਪੇ ਨੂੰ ਕਹਿੰਦੇ ਨੇ। ਕਿ ਜਿਹੜਾ ਕਨਕ ਔਰ ਕਾਮਨੀ ਦੇ ਸੁੱਖਾਂ ਚੋਂ ਨਿਕਲ ਕੇ ਰੱਬ ਦੀ ਯਾਦ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਂਦਾ ਹੈ, ਨਾ ਉਸ ਨੂੰ ਫਿਰ ਬੁਢਾਪਾ ਦੁਖੀ ਕਰਦਾ। ਬੁਢਾਪਾ ਤਾਂ ਆਏਗਾ ਲੇਕਿਨ ਉਹਦੇ 'ਚ ਪਛਤਾਵਾ ਨਹੀਂ ਹੋਏਗਾ, ਉਹਦੇ ਅੰਦਰ ਇੱਕ ਆਨੰਦ ਹੋਏਗਾ। ਮੌਤ ਵੀ ਆਏਗੀ ਪਰ ਉਹ ਮੌਤ ਤੋਂ ਬੇਖੌਫ ਬੇਡਰ ਆਪਣੀ ਜ਼ਿੰਦਗੀ ਆਨੰਦ ਦੇ ਵਿੱਚ ਗੁਜ਼ਾਰੇਗਾ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਇਸ਼ੂ ਤੇ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਾਰ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤਾਂ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।